ਡੇਲੀ ਸਵੇਰ ਬੈਠਕ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਹੋਸਟ ਗਜ਼ਨਫਰ ਅब्बास ਤੁਹਾਡੇ ਵਾਸਤੇ ਘਿਣ ਕੇ ਆਇਆ ਸਈ ਰਿਫਤ ਅब्बास ਦਾ ਨਾਵਲ ਨੀਲੀਆਂ ਸਿਲਾਂ ਪਿੱਛੋਂ। ਅੱਜ ਮੈਂ ਪੇਸ਼ ਕਰੇ ਸਾਂ 13ਵੀਂ ਦਰੀ। ਮੁਜ਼ੱਫਰ ਬੁਖਾਰੀ ਦੀ ਚਿੰਤਾ। ਮੁਲਤਾਨ ਤੇ ਉੱਚ ਵਿੱਚ ਹਾੜ ਦਾ ਮਹੀਨਾ ਸ਼ੁਰੂ ਥी ਗਿਆ हा। ਸਵੇਲ ਨਾਲ ਮੌਸਮ ਦੀ ਤਪਿਸ਼ ਗਲੀਆਂ ਤੇ ਬਾਜ਼ਾਰਾਂ ਦਾ ਰੌਗਨ ਪਈ ਪਗਰੇਂਦੀ ਹੈ। ਸਵੇਲ ਨਾਲ ਲੱਠਿਆਂ ਦੀਆਂ ਗਿੱਚਾਂ ਵਿੱਚ ਗੁਲਾਬੀ ਤੇ ਸਾਵੇ ਰੰਗ ਦੀ ਝਾਲ ਨਿਸ਼ਾਬਰ ਹੈ। ਸਵੇਲ ਨਾਲ ਨੀਲੀਆਂ ਦਰਗਾਹੀਂ ਸ਼ਹਿਰ ਤੇ ਇੱਕ रूहानी लड़ पिया घतेंदा ਹਨ। ॾींहुं ढलिया मुज़फ़र बुखारी उंदे फ्लैट ते पुॼा ते ॾूहें रल के शहर दे हिक ਚਾਹਖਾਨੇ ਵਿੱਚ ਵੰਡ ਬੈਠੇ। ਚਾਹਖਾਨੇ ਵਿੱਚ ਬਹੁਤ ਸਾਰੇ ਲੋਕ ਹਨ, ਪਰ ਉਹਨਾਂ ਕੋ ਬਾਵਣ ਕੀਤੇ ਇੱਕ ਚੰਗੀ ਜਾ ਮਿਲ ਗਈ। ਅੱਜ ਮੁਜ਼ੱਫਰ ਬੁਖਾਰੀ ਆਪਣੀ ਪੁਰਾਣੀ ਘਾਬਰ ਵਿੱਚੋਂ ਕਈ ਨਵੀਂ ਔਦਰ ਵਿੱਚ ਢਲਦਾ ਹੋਇਆ ਪਿਆ ਦਿਸਦਾ ਹੈ। ਮੇਰੇ ਕਿਤੇ ਇਹ ਨੀਲੀਆਂ ਸਿੱਲਾਂ ਕਈ ਜੀਵਤ ਵਾਂਗੂ ਹਨ, ਜਿਵੇਂ ਇਹਨਾਂ ਦੀਆਂ ਅੱਖੀਂ ਹੱਥ ਤੇ ਪੈਰ ਹੋਵਨ, ਜਿਵੇਂ ਇਹਨਾਂ ਦੇ ਖੰਭ ਹੋਵਨ। ਇਹ ਆਪਸ ਵਿੱਚ ਪਰਨੀਂਦਿਆਂ ਤੇ ਬਾਲ ਜਣੇਂਦਿਆਂ ਹੋਵਨ, ਇੱਕ ਦੂਜੇ ਦੀ ਚਾਹ ਤੇ ਆਂਦਿਆਂ ਵੇਂਦਿਆਂ ਤੇ ਮਿਲਦਿਆਂ ਜੁਲਦਿਆਂ ਹੋਵਨ, ਜਿਵੇਂ ਇਹ ਇੱਕ ਡੀਂਹ ਪੱਖ ਲਾ ਕੇ ਲੱਠੇ ਬਣ ਵਹਿੰਦਿਆਂ ਹੋਵਨ। ਮੁਜ਼ੱਫਰ ਬੁਖਾਰੀ ਮਾਚਿਸ ਦੇ ਗੋਟੇ ਉੱਤੇ ਅੰਗਲੀ ਵਜਾਇਆ ਤੇ ਵਤ ਬੋਲਿਆ, ਮੇਰੇ ਕਿਤੇ ਇਹ ਨੀਲੀਆਂ ਸਿੱਲਾਂ ਕਈ ਖਾਬ ਸਾਗੀ ਸ਼ੈ ਹਨ, ਜਿਵੇਂ ਹੰਸਾਂ ਪਰਿਆਂ ਦੇ ਬੱਚੇ, ਜਿਵੇਂ ਬਿਡਾਵਿਆਂ ਦੇ ਕਬੀਲੇ ਤੇ ਜਿੰਨਾਂ ਪਰਿਆਂ ਦੀ ਬਿਰਾਦਰੀ, ਜਿਵੇਂ ਜੰਗਲੀ ਸਈਅੜ ਤੇ ਘਰ ਬੱਕਿਆਂ ਬਿੱਲਿਆਂ, ਕਈ ਕਈ ਵੇਲੇ ਮੱਛਾਂ ਜਿਨ੍ਹਾਂ ਦੇ ਚਾਨੇ ਵਲਦੇ ਵਕ ਹੋਵਨ। ਮੁਜ਼ੱਫਰ ਬੁਖਾਰੀ ਕੋ ਬੋਲਣ ਦਿੱਤਾ, ਮੈਂ ਕੋ ਇਹ ਨੀਲੀਆਂ ਸਿੱਲਾਂ ਭਾਂਦਿਆਂ ਤੇ ਜੀਵਨ ਨਾਲ ਭਰੀਲ ਦਿਸਦਨ। ਇਹ ਪਾਰੂ ਜਿਹੜੇ ਵੇਲੇ ਤੂੰ ਇਹਨਾਂ ਨੀਲੀਆਂ ਸਿੱਲਾਂ ਤੋਂ ਅਝਕਦਈ ਜਾਂ ਇਹਨਾਂ ਕੋ ਕਈ ਮੌਤ ਨਾਲ ਗੰਢੇਂਦਈ ਤਾਂ ਮੈਂ ਡਰ ਪੈਂਦਾ। ਚਾਹਖਾਨੇ ਦੇ ਠੱਡੇ ਹਾਲ ਵਿੱਚ ਗਰਮ ਚਾਹ ਆਪਣੀ ਚਾਹ ਪਈ ਬਣੇਂਦੀ ਹੈ। ਉਹ ਮੁਜ਼ੱਫਰ ਬੁਖਾਰੀ ਕੋ ਤਰਸੱਲੇ ਨਾਲ ਬੋਲਣ ਦਿੱਤਾ, ਮੇਰੇ ਡਰਿਆ ਆਦਾ ਜੋ ਸ਼ਾਹਰੇ ਦੀਆਂ ਬੇਰੀ ਉੱਤੇ ਬਲਾਈ ਰਾਂਝਨ। ਇਹ ਨੀਲੀਆਂ ਸਿੱਲਾਂ ਨਾ ਹੋਵਨ ਤਾਂ ਬਲਾਈ ਉੱਡ ਕੇ ਸ਼ਾਹਰੇ ਕੋ ਖਾ ਵੰਜਨ। ਇਹ ਪਾਰੂ ਜਿਹੜੇ ਵੇਲੇ ਤੂੰ ਇਹਨਾਂ ਨੀਲੀਆਂ ਸਿੱਲਾਂ ਤੋਂ ਉਤਰੀਨੀ ਤਾਂ ਮੈਂ ਛਿਰਕ ਪੈਣਾ। ਮੁਜ਼ੱਫਰ ਬੁਖਾਰੀ ਦੀ ਨੀਲੀਆਂ ਸਿੱਲਾਂ ਸਾਂਗੇ ਪ੍ਰੀਤ ਇਹ ਸ਼ਹਿਰ ਦੀ ਰੋਜ਼ ਦਿਹਾੜੀ ਹਯਾਤੀ ਤੋਂ ਅੰਜ ਨਾ ਹੈ। ਇਹ ਰੰਗ ਦਾ ਆਪਣਾ ਇੱਕ ਖਿਲਾਰ ਹਾ ਜੈ ਲੋਕੇ ਕੋ ਮੋਹ ਗਿਦਾ ਹਾ। ਮੁਜ਼ੱਫਰ ਬੁਖਾਰੀ ਇਹ ਮੁੱਧ ਵਿੱਚ ਸਿਗਰਟ ਪੀਵਣ ਕੀਤੇ ਇੱਕ ਵਾਰੀ ਚਾਹਖਾਨੇ ਤੋਂ ਬਾਹਰ ਨਿਕਤਾ ਤੇ 5-10 ਮਿੰਟ ਪਿੱਛੋਂ ਵੱਲ ਆਇਆ। ਉਹ ਇੱਕ ਪੇਰੀ ਚਾਹ ਪੀ ਚੁੱਕੇ ਹਨ। ਬੁਖਾਰੀ ਉਹ ਤੋਂ ਦੂਜੀ ਚਾਹ ਦਾ ਪੁੱਛਾ, ਉਹਦੀ ਨਹੀਂ ਤੇ ਉਹ ਬਹਿਰੇ ਕੋ ਇੱਕੋ ਕੱਪ ਖੇਨ ਕੇ ਆਵਣ ਦਾ ਆਖਿਆ। ਮੁਜ਼ੱਫਰ ਬੁਖਾਰੀ ਆਪਣੀ ਗਾਲ ਦੀ ਵਾਹ ਵਿੱਚ ਹਾ, ਤੇਰੀ ਸੰਗਤ ਵਿੱਚ ਇਹ ਨੀਲੀਆਂ ਸਿੱਲਾਂ ਮੇਰੇ ਕਾਣ ਝਿਲ ਬਿਲ ਕਰ ਗਈਆਂ ਹਨ। ਇਹਨਾਂ ਦੇ ਰੰਗ ਮੱਠੇ ਥੀ ਗਏ ਹਨ। ਮੈਂ ਇਹਨਾਂ ਦੇ ਨੇੜੇ ਪੁੱਜਦਾ ਤਾਂ ਇਹ ਦੂਰ ਥੀਵਣ ਪੈ ਵਹਿੰਦਨ। ਮੈਂ ਇਹਨਾਂ ਦੇ ਪਿੱਛੋਂ ਟੁਰਦਾ ਤੇ ਇਹ ਅੱਗੋਂ ਤੁਰਕ ਪਹੁੰਚਣ। ਇਹ ਬਹੁ ਡੀਆਂ ਤੋਂ ਮੇਰੇ ਖਾਬੇ ਵਿੱਚ ਵੀ ਨਹੀਂ ਪਿਆ ਗਿਆ। ਮੁਜ਼ੱਫਰ ਬੁਖਾਰੀ ਅਲਵਾਇਆ, ਤੂੰ ਨੀਲੇ ਰੰਗ ਨਾਲ ਕਿਉਂ ਫਿਰਦੀ? ਉਹ ਬੋਲਿਆ, ਮੈਂ ਨੀਲੇ ਰੰਗ ਨਾਲ ਨਹੀਂ, ਇਹ ਸ਼ਹਿਰ ਦੀ ਨੀਲੀ ਭੁਵਾਲੀ ਨਾਲ ਫਿਰਦਾ। ਇਹ ਨੀਲ ਰੌਗਨ ਦੀ ਪਵਿੱਤਰਤਾ ਪਿੱਛੋਂ ਬਹੁਤ ਸਾਰੀਆਂ ਸ਼ਈ ਲੁਕ ਗਏ।
ਨੀਲ ਰੋਗਨ ਦੀ ਪਵਿੱਤਰਤਾ ਪਿੱਛੋਂ ਬਹੁਤ ਸਾਰੀਆਂ ਸ਼ਈ ਲੁਕ ਕੇ ਖੜ ਗਈਆਂ ਹਨ। ਇਹ ਰੰਗ ਦੀ ਦਰਿਗੀ ਮੁੱਦਈ ਹੰਡਣ ਦੀ ਸਖਤ ਪਾਰੋਂ ਇਕੂ ਹਾਕਮੇ ਆਪਣੇ ਦਰੋਹ ਲੁਕਾਵਣ ਕਿਤੇ ਵਰਤੇ। ਇਹ ਨੀਲਾ ਫਾਟਕ ਆਮ ਜਣੇ ਦੀ ਜਾਹ ਉੱਤੇ ਮਾਰਿਆ ਗਏ। ਇਹ ਨੀਲੀ ਵਲਦਣ ਪਿੱਛੋਂ ਆਮ ਜਣੇ ਦਾ ਬਹੁ ਸਾਰਾ ਵੇਲਾ ਖੁੰਝ ਗਿਆ ਹੈ। ਇਹ ਨੀਲੀ ਮੋਹਰ ਹਾਕਮੇ ਤੇ ਦਰਗਾਹ ਨਸ਼ੀਨੇ ਦੇ ਬੁੱਝੇ ਸਮਝੌਤਿਆਂ ਉੱਤੇ ਲਾਤੀ ਗਈ ਹੈ। ਉਹ ਵਕਤ ਬੋਲਿਆ। ਇਹ ਨੀਲੀ ਰੰਗ ਦੀ ਬੱਧ ਪਿੱਛੋਂ ਇਹ ਸ਼ਹਿਰ ਦੀ ਸਾਰੀ ਗਵੇੜ ਤੇ ਛਿਕ ਤਾਣ ਮੁੱਕ ਗਈ। ਇਹ ਸ਼ਹਿਰ ਕੋ ਜਿਵੇਂ ਨੀਲਿਆਂ ਸਿੱਲਾਂ ਦਾ ਜੰਦਰਾ ਵੱਜ ਗਿਆ ਹੋਵੇ। मुजफ्फर बुखारी पूछा, ये नीला सिल्ला वक्त क्या है? मुजफ्फर बुखारी को डिठा ते आख्या, ये नीलिया सिल्ला एक पोस्टर हैं जै उत्ते लिखा होए ई तू अगा सोचन मना है। जी दोस्तों, ये है सही रिफत अब्बास के नावल नीलिया सिल्ला पिछों की 13वीं दरी ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਗਲੀ ਦਰੀ ਘਿਣ ਕੇ ਵੱਲ ਹਾਜ਼ਰ ਥੀਸੂੰ। ਉਹ ਵੇਲੇ ਤੱਕ ਆਪਣੇ ਦੋਸਤ ਆਪਣੇ ਹੋਸਟ ਮੁਜ਼ੱਫਰ ਅब्बास को इजाज़त ॾियो। रब सोने के हवाले।